ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੂਸਰੇ ਪਾਸੇ ਅਮਰੀਕਾ ਤੇ ਇਜ਼ਰਾਈਲ ਦਾ ਰਵੱਈਆ ਵੀ ਹੋਰ ਸਖਤ ਹੁੰਦਾ ਜਾ ਰਿਹਾ। ਪ੍ਰੈਜ਼ੀਡੈਂਟ ਟਰੰਪ ਦਾ ਕਹਿਣਾ ਹੈ ਕਿ ਈਰਾਨ ਦੀ ਅਸੀਂ ਇੰਨੀ ਤਬਾਹੀ ਕਰ ਦਿੱਤੀ ਹੈ ਕਿ ਅਮਰੀਕਾ ਲਈ ਈਰਾਨ ਵਿੱਚ ਨਿਸ਼ਾਨਾ ਬਣਾਉਣ ਲਈ ਕੁਝ ਵੀ ਨਹੀਂ ਬਚਿਆ। ਪਰ ਦੂਸਰੇ ਪਾਸੇ ਇਜ਼ਰਾਈਲ ਦਾ ਕਹਿਣਾ ਹੈ ਕਿ ਇਹ ਜੰਗ ਜਦੋਂ ਤੱਕ ਵੀ ਚੱਲੇਗੀ ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲੇ ਪਾਰਟ ਦੇ ਵਿੱਚ ਡਿਸਕਸ ਕੀਤਾ ਹੈ ਕਿ ਜਿਹੜੇ ਨਵੇਂ ਬਣੇ ਖਮੀਨਾਈ ਨੇ ਉਹਨਾਂ ਦਾ ਲਿਖਿਆ ਬਿਆਨ ਜਿਹੜਾ ਕਿ ਉਹਨਾਂ ਦੇ ਸਰਕਾਰੀ ਚੈਨਲ ਦੇ ਉੱਤੇ ਈਰਾਨ ਦੇ ਪ੍ਰੈਜ਼ੈਂਟਰ ਨੇ ਪੜ੍ਹਿਆ, ਉਹ ਬਹੁਤ ਹਾਰਡ ਲਾਈਨ ਹੈ, ਸਖਤ ਲਾਈਨ ਹੈ ਔਰ ਬਿਲਕੁਲ ਮੈਸੇਜ ਰਿਵੈਂਜ ਦੀ ਵੀ ਗੱਲ ਹੈ ਔਰ ਨਾਲ ਦੀ ਨਾਲ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਉਹ ਸ਼ਰਤਾਂ ਅਮਰੀਕਾ ਵੱਲੋਂ ਮੰਨਣ ਦਾ ਮਤਲਬ ਹੋਏਗਾ ਕਿ ਅਮਰੀਕਾ ਸਰੈਂਡਰ ਕਰ ਰਿਹਾ ਈਰਾਨ ਦੇ ਸਾਹਮਣੇ, ਜਿਹੜਾ ਕਿ ਸੰਭਵ ਨਹੀਂ ਹੈ। ਹਾਲਾਂਕਿ ਇਹ ਵੀ ਹੁੰਦਾ ਕਈ ਵਾਰ ਜਦੋਂ ਤੁਸੀਂ ਨੈਗੋਸ਼ੀਏਸ਼ਨ ਵੱਲ ਜਾਣਾ ਹੁੰਦਾ ਉਸ ਤੋਂ ਪਹਿਲਾਂ ਤੁਸੀਂ ਆਪਣੀ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਰੇਜ਼ ਦਾ ਬਾਰ ਰੇਜ਼ ਕਰ ਦਿੰਦੇ ਹੋ, ਦੂਸਰਾ ਦਾ ਵੀ ਆਪਣਾ ਹੁੰਦਾ। ਫਿਰ ਤੁਸੀਂ ਹੌਲੀ ਹੌਲੀ ਇੱਕ ਕਦਮ ਥੱਲੇ ਆਉਂਦੇ ਹੋ ਔਰ ਕੋਈ ਨਾ ਕੋਈ ਜਿਹੜੀ ਹੈ ਮਿਡਲ ਲਾਈਨ ਲੈ ਲਈ ਜਾਂਦੀ ਹੈ। ਜੇ ਤਾਂ ਇਹ ਪੋਸਚਰਿੰਗ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਈਰਾਨ ਜਿਵੇਂ ਅਸੀਂ ਕਿਹਾ ਵੀ 4-5 ਹਜ਼ਾਰ ਸਾਲ ਪੁਰਾਣੀ ਸਿਵਲਾਈਜੇਸ਼ਨ ਹੈ, ਬੜੇ ਵੈਲ ਵਰਸਡ ਉਹਨਾਂ ਦਾ ਜਿਹੜਾ ਓਵਰਆਲ ਕਲਚਰਲੀ ਔਰ ਜੇ ਅਸੀਂ ਸਾਰੇ ਪੀਰੀਅਡ 'ਚ ਵੀ ਦੇਖਿਆ ਹੋਏ ਤਾਂ ਹੋਛਾਪਨ ਨਜ਼ਰ ਨਹੀਂ ਆਉਂਦਾ ਜਿਹਨੂੰ ਤੁਸੀਂ ਕਹਿੰਦੇ ਹੋ ਭਾਰੀ ਗੂੜੀ ਅਪਰੋਚ ਹੁੰਦੀ। ਇਹਦੇ ਬਾਵਜੂਦ ਕਿ 1979 ਤੋਂ ਲੈ ਕੇ ਆਲਮੋਸਟ ਇਹਨਾਂ 47 ਸਾਲਾਂ ਦੇ ਵਿੱਚ ਸੈਂਕਸ਼ਨਸ ਨੇ, ਆਰਥਿਕ ਤੌਰ 'ਤੇ ਮੰਦਹਾਲੀ ਹੈ, ਪਰ ਤੁਹਾਨੂੰ ਕਦੇ ਚੀਕ ਚਿਹਾੜਾ ਜਾਂ ਦੂਸਰਾ ਨਜ਼ਰ ਨਹੀਂ ਆਉਂਦਾ। ਸੋ ਇਹ ਪੋਸੀਬਲ ਹੈ ਵੀ ਉਹਨਾਂ ਨੇ ਹਾਰਡ ਪੋਸਚਰਿੰਗ ਲਈ ਹੈ ਕਿਉਂਕਿ ਇਸ ਵੇਲੇ ਲੱਗਦਾ ਹੈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਸੈਕੰਡ ਕਨਵਰਸੇਸ਼ਨ ਰਸ਼ੀਆ ਨਾਲ ਹੋਈ ਇਹਨਾਂ ਦਿਨਾਂ 'ਚ, ਕਿ ਕੋਈ ਨਾ ਕੋਈ ਮਿਡਲ ਗਰਾਊਂਡ ਦੇ ਲਈ ਪ੍ਰੈਜ਼ੀਡੈਂਟ ਟਰੰਪ ਰਸ਼ੀਆ ਨੂੰ ਹੀ ਜਿਹੜਾ ਉਹ ਵਿਚੋਲਾ ਬਣਾਉਣਾ ਚਾਹੁੰਦੇ ਨੇ। ਸੋ ਇਸ ਮੁੱਦੇ ਦੇ ਉੱਤੇ ਜੇ ਈਰਾਨੀ ਖਮੀਨਾਈ ਨੇ ਸਖਤ ਲਾਈਨ ਲਈ ਹੈ ਤਾਂ ਇੱਧਰ ਵੀ ਪ੍ਰੈਜ਼ੀਡੈਂਟ ਟਰੰਪ ਦੀਆਂ ਅਸੀਂ ਜਦੋਂ ਸਟੇਟਮੈਂਟਸ ਦੇਖਦੇ ਹਾਂ ਔਰ ਅਦਰਵਾਈਜ਼ ਜਿਹੜੇ ਹਾਲਾਤ ਨੇ ਇਹ ਠੀਕ ਹੈ ਕਿ ਸ਼ਾਇਦ ਜਦੋਂ ਇਸ ਜੰਗ ਦੀ ਜਿਹੜੀ ਸ਼ੁਰੂਆਤ ਹੋਈ, ਹਾਲਾਤ ਤਿਆਰੀ ਤਾਂ ਈਰਾਨ ਵੀ ਉਹ ਤਾਂ ਕਹਿੰਦੇ ਨੇ ਅਸੀਂ ਤਾਂ 40 ਸਾਲ ਤੋਂ ਉਡੀਕ ਰਹੇ ਸੀ ਇਸ ਨੂੰ, ਇਹਦੀ ਤਿਆਰੀ ਕੀਤੀ, ਉਹ ਕੀਤੀ ਹੈ ਕਿ ਨਹੀਂ ਕੀਤੀ। ਲੇਕਿਨ ਜਦੋਂ ਜੂਨ 2025 ਦੇ ਵਿੱਚ 12 ਰੋਜ਼ਾ ਜੰਗ ਦੇ ਵਿੱਚ ਜਿਹੜਾ ਉਹ ਈਰਾਨ ਆਇਆ, ਅਮਰੀਕਾ ਔਰ ਇਜ਼ਰਾਈਲ ਦੋਨੋਂ ਹੀ B-2 ਬੰਬਰ ਅਮਰੀਕਾ ਦੇ ਹੋਏ, ਜ਼ਿਆਦਾ ਇਜ਼ਰਾਈਲ ਨੇ ਉਸ ਦਾ ਨੁਕਸਾਨ ਵੀ ਝੱਲਿਆ ਕਿਉਂਕਿ ਉਹਨਾਂ ਦਾ ਆਇਰਨ ਡੋਮ ਸਿਸਟਮ ਫੇਲ ਹੋਇਆ, ਜਦੋਂ ਕਿ ਫਰੀਕੁਐਂਸੀ ਆਫ ਮਿਸਲਸ ਇੰਨੀ ਜ਼ਿਆਦਾ ਸੀ ਕਿ ਵੀ ਉਹ ਜੇ ਤੁਸੀਂ 95 ਡਿੱਗ ਵੀ ਲਈਆਂ ਨੇ ਉਹਨੂੰ ਤੁਹਾਡੀਆਂ ਕਾਊਂਟਰ ਜਿਹੜੀ ਪੈਟਰੀਓਟ ਮਿਸਲ ਨੇ ਢਾਹ ਵੀ ਲਈਆਂ, 5 ਵੀ ਤੁਹਾਡੇ ਜਾ ਕੇ ਵੱਜਦੀਆਂ ਨੇ, ਇੱਕ ਵੀ ਵੱਜਦੀ ਹੈ ਤੇ ਉਹ ਤਾਂ ਛੋਟਾ ਜਿਹਾ ਏਰੀਆ 8-9 ਹਜ਼ਾਰ ਸਕੁਅਰ ਮਾਈਲ ਦਾ, ਉਹ ਤਬਾਹੀ ਜਿਹੜੀ ਹੈ ਇਸ ਵੇਲੇ ਤੈਲ ਅਵੀਵ ਦੇ ਵਿੱਚ ਵੀ ਉਵੇਂ ਹੀ ਨਜ਼ਰ ਆਉਂਦਾ ਜੋ ਜਿਹਾ ਮੰਜ਼ਰ ਗਜ਼ਾ ਦੇ ਵਿੱਚ ਜਾਂ ਤਹਿਰਾਨ ਦੇ ਵਿੱਚ ਜੋ ਉਹਨਾਂ ਨੇ ਹਾਲ ਕੀਤੇ। ਸੋ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹਨਾਂ ਨੇ ਕਿਹਾ ਕਿ US ਹੈਜ਼ ਪ੍ਰੈਕਟੀਕਲੀ ਨਥਿੰਗ ਲੈਫਟ ਟੂ ਟਾਰਗੇਟ ਇਨ ਈਰਾਨ ਸੇਜ਼ ਟਰੰਪ, ਔਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਇੰਨੀ ਤਬਾਹੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਆਲਮੋਸਟ 13 ਦਿਨਾਂ ਦੇ ਵਿੱਚ ਜਿਹੜਾ ਕੋਈ ਨਿਸ਼ਾਨਾ ਨਹੀਂ ਛੱਡਿਆ। ਜਿਸ ਦੇ ਵਿੱਚ ਸ਼ੁਰੂਆਤ ਹੀ ਜਦੋਂ ਇੱਕ ਬੱਚਿਆਂ ਦੇ ਸਕੂਲ ਤੋਂ ਹੋਈ ਔਰ ਉਹ ਹੈ ਵੀ ਹੁਣ ਉਹ ਅਮਰੀਕਨ ਕਰੂਜ਼ ਮਿਸਾਈਲ ਯੂਜ਼ ਹੋਈ, ਔਰ ਅੱਜ ਮੈਂ ਕਿਤੇ ਦੇਖ ਰਿਹਾ ਸੀ ਕਿ ਵੀ ਉਹਨੂੰ ਸ਼ਾਇਦ ਟਾਰਗੇਟ ਇਸ ਲਈ ਵੀ ਕੀਤਾ ਗਿਆ ਕਿ ਜਿਹੜੀ ਉਹਨਾਂ ਦੀ ਰੈਵੋਲੂਸ਼ਨਰੀ ਗਾਰਡ ਹੈ ਆਇਰਿਸ਼, ਜਿਹੜੀ ਈਰਾਨ ਦੀ ਆਰਮੀ ਦੀ, ਉਹਨਾਂ ਦੇ ਹੀ ਬਹੁਤਿਆਂ ਦੀਆਂ ਬੱਚੀਆਂ ਉੱਥੇ ਪੜ੍ਹਦੀਆਂ ਨੇ ਜਿਹੜੀ ਮਾਰੀਆਂ ਗਈਆਂ, ਜਿਹਨਾਂ 'ਚ ਟੀਚਰ ਵੀ ਉਹਨਾਂ ਦੇ ਜਾਂ ਦੂਸਰੇ। ਹਾਲਾਂਕਿ ਇਹ ਡਿਸਪਿਊਟਡ ਸੀ ਪਰ ਜਿਹੜੀ ਈਵਨ ਅਮਰੀਕਨ ਇਨਵੈਸਟੀਗੇਸ਼ਨ ਵੀ ਉਹ ਇਸ ਪਾਸੇ ਹੀ ਪੁਆਇੰਟ ਆਊਟ ਕਰਦੀ। ਹਾਲਾਂਕਿ ਇੱਕ ਅੱਧੀ ਰਿਪੋਰਟ ਦਾ ਇਹ ਵੀ ਕਹਿਣਾ ਹੈ ਕਿ ਵੀ ਪਹਿਲਾਂ ਉੱਥੇ ਉਹਦੇ ਨੇੜੇ ਮਿਲਟਰੀ ਬੇਸ ਹੁੰਦਾ ਸੀ ਜਿਹੜਾ ਹੁਣ ਸ਼ਿਫਟ ਕਰ ਲਿਆ, ਔਰ ਹੋ ਸਕਦਾ ਹੈ ਜਿਹੜਾ ਅਮਰੀਕਨ ਫੌਜ ਦੇ ਕੋਲ ਪੁਰਾਣਾ ਡਾਟਾ ਸੀ ਜਿਹਦੇ ਤੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬਹੁਤ ਵੱਡਾ ਧੱਬਾ ਜਿਹੜਾ ਹੈ ਇਹ ਫੌਜ ਦੇ ਉੱਤੇ ਲੱਗਦਾ ਜਦੋਂ ਤੁਹਾਡਾ ਇਸ ਕਿਸਮ ਦਾ ਜਿਹੜਾ ਹੈ ਉਹ ਬੇਗੁਨਾਹ ਦਾ ਮਾਰਿਆ ਜਾਣਾ ਹੁੰਦਾ। ਔਰ ਇਸ ਲਈ ਪ੍ਰੈਜ਼ੀਡੈਂਟ ਟਰੰਪ ਔਰ ਇਹ ਆਲਰੇਡੀ ਕਹਿ ਚੁੱਕੇ 3000 ਟਾਰਗੇਟ ਜਦੋਂ ਤੁਸੀਂ, ਔਰ ਇਹੀ ਨਹੀਂ ਵੀ ਤਹਿਰਾਨ ਬਾਕੀ ਸ਼ਹਿਰ ਵੀ ਜਿਹੜੇ ਨੇ ਉਹ ਟਾਰਗੇਟ 'ਚ ਨੇ, ਤਾਂ 3000 ਦੇ ਵਿੱਚ ਤਾਂ ਤੁਸੀਂ ਉਹਨਾਂ ਦੇ ਫੌਜੀ ਕਮਾਂਡ ਸੈਂਟਰ, ਦੂਜੇ ਤੀਜੇ ਪੁਲਿਸ
ਔਰ ਦੂਜਾ ਬੈਂਕ ਔਰ ਇਹ ਸਾਰੇ ਉੱਥੇ ਤਾਂ ਰੁਕਿਆ ਕਿਉਂਕਿ ਅਮਰੀਕਨ ਜਿਹੜੀ 에ਅਰ ਪਾਵਰ ਹੈ ਜਾਂ ਫਾਇਰ ਪਾਵਰ ਹੈ ਉਹਦੇ ਸਾਹਮਣੇ ਈਰਾਨ ਕੀ ਹੈ ਨਹੀਂ। ਔਰ ਇਜ਼ਰਾਈਲ ਨਾਲ ਲੱਗਾ ਹੋਇਆ ਹੈ ਜਿਹੜਾ ਪ੍ਰੋਪਰਲੀ। ਸੋ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਵੀ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ देयर कुड बी ए swift ending to the US war on Iran, saying there is little left in the country for US forces to attack। ਇਹ ਜਦੋਂ ਉਹਨਾਂ ਨੇ ਕਿਹਾ ਉਦੋਂ ਲੱਗਦਾ ਸੀ ਕਿ ਵੀ ਹੁਣ ਸੀਜ਼ ਫਾਇਰ ਦੇ ਨੇੜੇ ਗੱਲ ਪਹੁੰਚ ਗਈ। ਉਹਨਾਂ ਨੇ ਕਿਹਾ ਜੀ ਹੁਣ ਤਾਂ ਜਿਹੜਾ ਉਹ ਬਚਿਆ ਹੀ ਕੁਛ ਨਹੀਂ ਹੈ। ਫਿਰ ਉਹਨਾਂ ਨੇ ਇਹ ਵੀ ਜਦੋਂ ਸਟੇਟ ਆਫ ਹੋਮਸ ਦੀ ਗੱਲ ਆਈ ਕਿ ਬਈ ਉਸ ਨੂੰ ਬਲੌਕ ਕੀਤਾ। ਇਸ ਦੇ ਉੱਤੇ ਹੁਣ ਜਿਵੇਂ ਅਸੀਂ ਪਹਿਲਾਂ ਹੀ ਕਿਹਾ ਕਿ ਮਿਸਟਰ ਬੈਸੈਂਟ ਜਿਹੜੇ US ਟ੍ਰੇਜਰੀ ਸੈਕਟਰੀ ਨੇ ਉਹਨਾਂ ਨੇ ਕਿਹਾ US ਨੇਵੀ ਕੁਡ ਐਸਕੋਰਟ ਵੈਸਲਸ ਇਨ ਸਟੇਟ ਆਫ ਹਾਰਮੂਜ਼ ਵਿਦ ਇੰਟਰਨੈਸ਼ਨਲ ਕੋਲੀਸ਼ਨ। ਸੋ ਜ਼ਾਹਰ ਹੈ ਵੀ ਹੁਣ ਅਮਰੀਕਾ ਨੇ ਦੇਖਿਆ ਵੀ ਆਪਣੇ ਬੇੜੇ ਉਹਦੇ ਉੱਥੇ ਭੇਜਣੇ ਜਿਹੜੇ ਨੇ ਉਹ ਆ ਵੈਲ ਮੁਝੇ ਮਾਰ ਵਾਲੀ ਗੱਲ ਹੈ ਕਿਉਂਕਿ ਟੋਟਲ ਵਲਨਰੇਬਿਲਟੀ ਹੋਏਗੀ। ਸੋ ਉਹਨਾਂ ਨੇ ਜਿਹੜਾ ਆ ਉਹ ਇੰਟਰਨੈਸ਼ਨਲ ਕੋਲੀਸ਼ਨ ਦੀ ਗੱਲ ਕੀਤੀ। ਔਰ ਹੁਣ ਦੂਸਰੀ ਸਟੇਟਮੈਂਟ ਪ੍ਰੈਜ਼ੀਡੈਂਟ ਟਰੰਪ ਦੀ ਅਸੀਂ ਦੇਖਦੇ ਹਾਂ। ਉਹਨਾਂ ਨੇ ਕਿਹਾ ਵੀ ਵਨ ਬਟ ਡੋਂਟ ਵਾਂਟ ਟੂ ਲੀਵ अर्ਲੀ। ਟਰੰਪ ਸੇਜ਼ US have knocked out 58 Iranian mine-laying ships so far. He seemed to signal that US would continue the fight for now. US military gave a figure of 16 mine-laying boats destroyed on Tuesday, March 10. ਹੁਣ ਇਹ ਸਪੈਸੀਫਿਕ ਸੀ ਜਿਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਅਸੀਂ ਜਿੱਤ ਗਏ ਹਾਂ ਪੂਰੀ। ਅਸੀਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਧਰਾਸ਼ਾਹੀ ਕਰਤਾ, ਉਹਨਾਂ ਦੀ 에ਅਰ ਫੋਰਸ ਨੂੰ, ਉਹਨਾਂ ਦੀ ਨੇਵੀ ਨੂੰ, ਪਰ ਅਸੀਂ ਅਜੇ ਜਲਦੀ ਨਹੀਂ ਨਿਕਲਾਂਗੇ ਔਰ ਅਸੀਂ ਉਹਨਾਂ ਦੀਆਂ 58 ਜਿਹੜੀਆਂ ਨੇ ਮਾਈਨ ਲੇਇੰਗ ਸ਼ਿਪਸ ਉਹ ਡਿਸਟਰੋਏ ਕੀਤੀਆਂ ਨੇ। ਕਿਉਂਕਿ ਇਹ ਸੀ ਕਿ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚ ਇਹ ਨਹੀਂ ਹੈ ਵੀ ਈਰਾਨ ਨੇ ਆਪਣੇ ਲਿਆ ਕੇ ਉੱਥੇ ਜਹਾਜ਼ ਖੜੇ ਕੀਤੇ ਹੋਏ ਨੇ। ਇੱਕ ਫੀਅਰ ਇਹ ਸੀ ਕਿ ਵੀ ਉੱਥੇ ਮਾਈਨਸ ਵਿਛਾਈਆਂ ਹੋਈਆਂ, ਪਾਣੀ ਦੇ ਵਿੱਚ ਵੀ ਮਾਈਨਸ ਵਿਛਾਈਆਂ ਜਾਂਦੀਆਂ। ਔਰ ਉਹਨਾਂ ਨੇ ਜਿਹੜਾ ਦੂਸਰਾ ਡਰੋਨ ਅਟੈਕ ਹੈ, ਹੁਣ ਜਿਹੜੇ 2-3 ਸ਼ਿਪਸ ਨੂੰ ਅੱਗ ਲੱਗੀ ਹੈ ਜਾਂ ਉਹਦੇ 'ਚ ਨੁਕਸਾਨ ਹੋਇਆ ਉਹ ਕੋਈ ਮਾਈਨ ਨਾਲ ਨਹੀਂ ਹੋਇਆ, ਉਹ ਉਹਨਾਂ ਦੀ ਮਿਸਲ ਜਾਂ ਡਰੋਨ, ਕਿਉਂਕਿ ਡਰੋਨ ਮੋਰ ਐਕੂਰੇਟ ਨੇ, ਉਹਨਾਂ ਦੇ ਨਾਲ ਹੋਇਆ। ਸੋ ਫਿਰ ਟਰੰਪ ਸੇਜ਼ US ਬੈਨੀਫਿਟਸ ਫਰੋਮ ਹਾਈ ਆਇਲ ਪ੍ਰਾਈਸਿਸ। ਈਰਾਨ ਉਹਨਾਂ ਨੇ ਕਿਹਾ ਹੁਣ ਇਹ ਤਾਂ ਚਲੋ ਇੱਕ ਤਾਂ ਪੋਜ਼ਿਟਿਵਿਟੀ ਹੁੰਦੀ ਆਪਣੇ ਲੋਕਾਂ ਨੂੰ ਦੇਣੀ। ਉਹਨਾਂ ਨੇ ਕਿਹਾ ਜੀ ਮਹਿੰਗੀਆਂ ਹੋ ਗਈ ਗੈਸ ਮਹਿੰਗਾ। ਉਹਨਾਂ ਨੇ ਜੀ ਕਿਹਾ ਕੋਈ ਨਹੀਂ, ਆਜ਼ਾਦੀ ਦੇ ਲਈ ਥੋੜ੍ਹਾ ਜਿਹਾ ਈਵਲ ਤੋਂ ਬਚਣ ਲਈ ਥੋੜ੍ਹਾ ਜਿਹਾ ਜੇ ਪ੍ਰਾਈਸ ਪੇ ਕਰਨਾ ਪੈਂਦਾ ਤਾਂ ਕੋਈ ਨਹੀਂ। ਹਾਲਾਂ ਪ੍ਰੈਜ਼ੀਡੈਂਟ ਟਰੰਪ ਦਾ ਲੋਕਾਂ ਦੀ ਨਬਜ਼ ਤੇ ਹੱਥ ਹੈ। ਉਹਨਾਂ ਨੂੰ ਨਜ਼ਰ ਆਉਂਦਾ ਵੀ ਉਦੋਂ ਤੱਕ ਅਮਰੀਕਾ ਨੂੰ ਕੋਈ ਫਰਕ ਨਹੀਂ ਪੈਂਦਾ, ਅਮਰੀਕਨਾਂ ਨੂੰ ਵੀ ਉੱਥੇ ਕੀ ਹੋ ਰਿਹਾ ਇੱਥੇ। ਹਾਂ ਜਦੋਂ ਹੁਣ ਗੈਸ ਲੈਣ ਗਏ ਅੱਜ ਕੱਲ੍ਹ ਨਾਲੋਂ ਮਹਿੰਗੀ ਹੈ, ਕੱਲ੍ਹ ਨੂੰ ਅੱਜ ਨਾਲੋਂ ਮਹਿੰਗੀ ਹੋਣੀ ਹੈ, ਫਿਰ ਹੌਲੀ ਅਮਰੀਕਨ ਸਮਝਦੇ ਨੇ ਕਿ ਵੀ ਨਹੀਂ ਇਹ ਸਾਡੇ ਤਾਂ ਵੀ ਅਸਰ ਹੋ ਰਿਹਾ। ਟਰੰਪ ਸੇਜ਼ US ਬੈਨੀਫਿਟਸ ਫਰੋਮ ਹਾਈ ਆਇਲ ਪ੍ਰਾਈਸਿਸ ਔਰ ਇਜ਼ਰਾਈਲ ਕੰਟੀਨਿਊ ਟੂ ਐਕਸਚੇਂਜ ਫਾਇਰ। ਹੁਣ ਜਿਹੜਾ ਇਜ਼ਰਾਈਲ ਹੈ ਉਹ ਕਹਿ ਰਿਹਾ ਕਿ ਜੀ ਜੋ ਵੀ ਹੋਏ ਅਸੀਂ ਇਸ ਜੰਗ ਨੂੰ ਜਾਰੀ ਰੱਖਾਂਗੇ। ਔਰ ਹੁਣ ਅੱਜ ਜਿਹੜੀ ਸਟੇਟਮੈਂਟ ਇਸ ਸਾਰੇ ਤੋਂ ਬਾਅਦ ਜਿਹੜੀ ਕਿ ਖਮੀਨਾਈ ਦੇ ਲਾਈਨ ਤੋਂ ਬਾਅਦ ਆਈ, ਉਸ ਤੋਂ ਪਹਿਲਾਂ ਵੀ ਇੱਕ ਦਿਨ ਆਈ ਸੀ, Donald Trump's rules out talks unless Iran surrenders unconditionally। ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਜਿਹੜਾ ਕੋਈ ਗੱਲਬਾਤ ਨਹੀਂ ਕਰਾਂਗੇ, ਈਰਾਨ ਅਨਕੰਡੀਸ਼ਨਲੀ ਸਰੈਂਡਰ ਕਰੇ ਕਿ ਬਿਨਾਂ ਸ਼ਰਤ ਜਿਹੜਾ ਉਹ ਆਤਮ ਸਮਰਪਣ ਕਰੇ। ਹੁਣ ਨਾ ਬਿਨਾਂ ਸ਼ਰਤ ਆਤਮ ਸਮਰਪਣ ਦੇ ਨਾ ਉਹਨੇ ਕਰਨਾ ਤੇ ਨਾ ਜਿਹੜੀ ਈਰਾਨ ਦੀਆਂ ਹੈ ਕਿ ਜੀ ਸਾਨੂੰ ਵਾਰ ਕੰਪਨਸੇਸ਼ਨ ਵੀ ਦਿਓ ਔਰ ਅੱਗੋਂ ਦੀ ਸਾਡੀ ਸੁਰੱਖਿਆ ਦੀ ਗਰੰਟੀ ਕਰੋ ਔਰ $800 ਬਿਲੀਅਨ ਜਿਹੜਾ ਸਾਡੀਆਂ ਤਬਾਹੀਆਂ ਮਚਾਈਆਂ ਨੇ ਉਹਦਾ ਦਿਓ ਔਰ ਅਸੀਂ ਸਟੇਟ ਆਫ ਹਾਰਮੂਸ ਵੀ ਜਿਹੜੀ ਹੈ ਇਸ ਨੂੰ ਖੁੱਲ੍ਹਣ ਨਹੀਂ ਦਿਆਂਗੇ। ਨਾ ਉਹ ਮੰਗਣ ਯੋਗ ਨੇ ਨਾ ਇਹ ਹੈ। ਹੁਣ ਅਨਕੰਡੀਸ਼ਨਲ ਸਰੈਂਡਰ ਦਾ ਮਤਲਬ ਤਾਂ ਜੇ ਵਾਕਈ ਸਭ ਕੁਝ ਤਬਾਹ ਹੋ ਗਿਆ ਫਿਰ ਤਾਂ ਜਾਓ, ਹਾਰ ਪਾਉਣ ਨੂੰ ਤਿਆਰ ਹੋਣਗੇ ਉਹ ਜਿਹੜੇ ਲੋਕ ਜਿਨ੍ਹਾਂ ਨੂੰ ਬਾਰ-ਬਾਰ ਜਿਹੜਾ ਅੱਜ ਵੀ ਇਜ਼ਰਾਈਲ ਨੇ ਈਰਾਨ ਦੇ ਲੋਕਾਂ ਨੂੰ ਕਿਹਾ ਜੀ ਅਸੀਂ ਤੁਹਾਡੇ ਲਈ ਕਰ ਰਹੇ ਹਾਂ, ਤੁਸੀਂ ਖੜੇ ਹੋ ਜਾਓ ਔਰ ਦੂਸਰੋ ਜਿਹੜਾ ਉਹ ਦੂਜਾ ਹੋ ਜਾਏ। ਤੇ ਈਰਾਨ ਹੁਣ ਜਿਨ੍ਹਾਂ ਦੇ ਵੀ ਉੱਥੋਂ ਉਹਨਾਂ ਦੇ ਜਹਾਜ਼ ਲੰਘਣ ਦੇ ਰਿਹਾ ਉਹ ਕਹਿ ਰਿਹਾ ਕਿ ਵੀ ਪਹਿਲਾਂ ਕੰਡੈਮ ਕਰੋ ਤੁਸੀਂ ਕਿ ਵੀ ਈਰਾਨ ਦੇ ਉੱਤੇ ਅਟੈਕ ਹੋਇਆ। ਹੁਣ ਇੰਡੀਆ ਨੂੰ ਲੈ ਕੇ ਵੀ ਅਸੀਂ ਡਿਸਕਸ ਕਰਾਂਗੇ ਵੀ ਉਹ ਬਿਲਕੁਲ ਹੀ ਭੰਬਲ ਭੂਸੇ ਦਾ ਸ਼ਿਕਾਰ ਹੈ। ਔਰ ਇਸ ਸਭ ਦਾ ਨਤੀਜਾ ਇਹ ਹੋ ਰਿਹਾ ਅਨਫੋਰਚੂਨੇਟਲੀ ਕਿ
ਜਿਹੜਾ ਐਂਟੀ ਸੈਮਾਈਟ ਜਾਂ ਇਹ ਕਹੋ ਕਿ ਯਹੂਦੀਆਂ ਦੇ ਖਿਲਾਫ ਜਾਂ ਅਮਰੀਕਨ ਇੰਟਰਸਟ ਦੇ ਖਿਲਾਫ ਜਿਹੜੇ ਲੋਕ ਨੇ, ਅਮਰੀਕਾ ਦੇ ਖਿਲਾਫ ਨੇ, ਉਹ ਹਿੰਸਾ ਦਾ ਸਹਾਰਾ ਲੈ ਰਹੇ ਨੇ। ਬਿਲਕੁਲ। ਜਿਵੇਂ 2-3 ਘਟਨਾਵਾਂ ਨਾਰਵੇ ਦੇ ਵਿੱਚ ਜਿਹੜਾ ਅਮਰੀਕਨ ਕੌਂਸੂਲੇਟ ਦੇ ਬਾਹਰ ਇੱਕ ਡਿਵਾਈਸ ਫਟੀ, ਹਾਲਾਂ ਨੁਕਸਾਨ ਨਹੀਂ ਹੋਇਆ ਕਿਸੇ ਦਾ, ਉਹਦੇ 'ਚ 2 ਕਿ 3 ਭਰਾ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ। ਟੋਰਾਂਟੋ ਦੇ ਵਿੱਚ ਅਮਰੀਕਨ ਕੌਂਸੂਲੇਟ ਦੇ ਬਾਹਰ ਗੋਲੀ ਚੱਲੀ ਹੈ ਔਰ ਜਿਹੜਾ ਉਹ ਕੋਈ ਚਲਾ ਕੇ ਚਲਾ ਗਿਆ, ਕੋਈ ਨੁਕਸਾਨ ਤਾਂ ਨਹੀਂ ਹੋਇਆ। ਅੱਜ ਇੱਕ ਘਟਨਾ ਜਿਹੜੀ ਹੈ ਉਹ ਮਿਸ਼ੀਗਨ ਦੇ ਵਿੱਚ, ਜਿੱਥੇ ਕਿ ਸਿਨਾਗੋਗ ਹੈ ਇਹਨਾਂ ਦਾ ਯਹੂਦੀਆਂ ਦਾ, ਉਹਦੇ ਤੇ ਜਿਹੜਾ ਇੱਕ ਨੇ ਵੱਡਾ ਕੋਈ ਟਰੱਕ ਲਿਆ ਕੇ ਉਹਨੇ ਅੰਦਰ ਜਿਹੜਾ ਜਾ ਕੇ ਮਾਰਿਆ, ਉਹਦੇ 'ਚ ਮਾਰਿਆ ਗਿਆ ਖੁਦ, ਬਾਅਦ ਪੁਲਿਸ ਵਾਲਾ ਕੋਈ ਜ਼ਖਮੀ ਹੋਇਆ, ਬਿਲਡਿੰਗ ਨੂੰ ਅੱਗ ਲੱਗ ਗਈ। ਔਰ ਇਹ ਮਿਸ਼ੀਗਨ ਸਿਨਾਗੋਗ ਦੀ ਘਟਨਾ ਹੈ। ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇਸ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ ਹੈ, ਬਾਕੀਆਂ ਨੇ ਵੀ ਕੀਤਾ ਹੈ, ਕਿਉਂਕਿ ਇਹ ਜਿਹੜੀ ਨਸਲੀ ਨਫ਼ਰਤ ਹੈ ਇਹ ਠੀਕ ਨਹੀਂ ਹੁੰਦੀ। ਇਹ ਜਦੋਂ ਅਸੀਂ ਵੀ ਇਹ ਸਮਝਦੇ ਹਾਂ, ਕਿਉਂਕਿ ਈਵਨ ਬਹੁਤਿਆਂ ਨੂੰ ਹੈਰਾਨੀ ਹੋਏਗੀ, ਬਹੁਤੇ ਸਮਝਦੇ ਨੇ ਵੀ ਸ਼ਾਇਦ ਜਦੋਂ ਇਜ਼ਰਾਈਲ ਕਿਹਾ ਜਾਂਦਾ ਸਾਰੇ ਯਹੂਦੀ ਇਸ ਦੇ ਲਈ ਨੇ। ਮੈਂ ਦੇਖ ਰਿਹਾ ਸੀ ਕਿ ਇੱਥੇ ਜਿਹੜੇ ਬਰੁਕਲਿਨ ਦੇ ਵਿੱਚ ਯਹੂਦੀ ਨੇ, ਉਹ ਜਿਨ੍ਹਾਂ 'ਚੋਂ 40% ਤੋਂ ਜ਼ਿਆਦਾ ਨੇ ਮਮਦਾਨੀ ਨੂੰ ਵੋਟਾਂ ਪਾਈਆਂ, ਉਹ ਕਹਿ ਰਹੇ ਸੀ ਕਿ ਵੀ ਅਸੀਂ ਪ੍ਰੇ ਕਰ ਰਹੇ ਹਾਂ ਈਰਾਨ ਦੇ ਲੋਕਾਂ ਦੇ ਲਈ, ਇਹ ਜੰਗ ਸਾਡੀ ਨਹੀਂ ਹੈ, ਇਹਨੂੰ ਬੰਦ ਕਰੋ, ਇਹ ਉਹ। ਸੋ ਮਤਲਬ ਇਹ ਹੈ ਕਿ ਵੀ ਇਹ ਨੀਤੀਆਂ ਹੁਣ ਨੈਤਨਯਾਹੂ ਕਿੱਧਰ ਨੂੰ ਖਿੱਚ ਕੇ ਲਿਜਾ ਰਿਹਾ, ਜਾਂ ਇਜ਼ਰਾਈਲ 'ਚ ਉੱਥੇ ਬੈਠੇ ਲੋਕਾਂ ਦੇ ਕੀ ਇੰਟਰਸਟ ਨੇ, ਲੇਕਿਨ ਇਸ ਦਾ ਮਤਲਬ ਨਸਲੀ ਨਫ਼ਰਤ ਨਹੀਂ ਹੋਣਾ ਚਾਹੀਦਾ। ਸੋ ਇਸ ਵੇਲੇ ਦੋਵੇਂ ਧਿਰਾਂ ਜਿਹੜੀਆਂ ਨੇ ਐਕਸਟ੍ਰੀਮ ਤੇ ਖੜੀਆਂ ਨੇ। ਹੋਪਫੁਲੀ ਅਸੀਂ ਆਸ ਹੀ ਕਰ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਹੈ ਦੋਨਾਂ ਦੇ ਜਿਹੜੇ ਰੁਖ ਦੇ ਵਿੱਚ ਨਰਮੀ ਆਏ ਔਰ ਕੋਈ ਨਾ ਕੋਈ ਜਿਹੜਾ ਬਹਿ ਕੇ ਜਿਹੜੀ ਹੈ ਸਮਝੌਤੇ ਵੱਲ ਗੱਲ ਤੁਰੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।